ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 8 मई 2023 25 विसाख नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਗੱਲਬਾਤਾਂ ਵੀ ਹੋਣਗੀਆਂ ਔਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਦੀ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਵੱਲੋਂ। ਸੋ CEO ਪਰਮਿੰਦਰ ਸਿੰਘ ਨੇ ਕੌਮ ਨੂੰ ਸੁਚੇਤ ਰਹਿਣ ਦਾ ਜਿਹੜਾ ਸੁਨੇਹਾ ਉਹ ਦਿੱਤਾ ਹੈ ਜੋ ਲਾਹੌਰ ਵਿਖੇ ਜੁਝਾਰੂ ਸਿੰਘ ਦਾ ਕਤਲ ਕੀਤਾ ਗਿਆ ਹੈ। ਇਹ ਦੁਖਦਾਈ ਜਿਹੜੀ ਖਬਰ ਹੈ ਔਰ ਕੰਮ ਏਜੰਸੀਆਂ ਦਾ ਹੁੰਦਾ ਹੈ ਔਰ ਪਾਕਿਸਤਾਨ ਸਰਕਾਰ ਨੂੰ ਸਿੱਖਾਂ ਨਾਲ ਜਿਹੜੀ ਪਾਰਦਰਸ਼ਤਾ ਰੱਖਣੀ ਚਾਹੀਦੀ ਹੈ ਔਰ ਜਦ ਤੱਕ ਅਜੇ ਤੱਕ ਸਾਨੂੰ ਸਹੀ ਜਾਣਕਾਰੀ ਨਹੀਂ ਮਿਲ ਰਹੀ ਔਰ ਪਾਕਿਸਤਾਨ ਇਸ ਮਾਮਲੇ ਦੀ ਸਹੀ ਜਿਹੜੀ ਹੈ ਛਾਣਬੀਨ ਕਰਾਏ ਔਰ ਮਹਿਜ਼ ਮੂੰਹ ਤੇ ਮਿੱਠੇ ਬਣਨ ਨਾਲ ਗੱਲ ਨਹੀਂ ਬਣਨੀ ਔਰ ਕੌਮ ਨੂੰ ਬੇਨਤੀ ਹੈ ਕਿ ਡਿਬਰੂਗੜ੍ਹ ਭੇਜੇ ਗਏ ਸਿੰਘਾਂ ਅਤੇ ਸਮੂਹਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਟੀਵੀ 84 ਦੇ ਫਾਊਂਡਰ ਡਾਕਟਰ ਰਣਜੀਤ ਸਿੰਘ ਹੋਰਾਂ ਨੂੰ ਸਾਥੋਂ ਵਿਛੜਿਆ 1 ਸਾਲ ਜਿਹੜਾ ਉਹ ਬੀਤ ਚੁੱਕਾ ਹੈ ਔਰ ਡਾਕਟਰ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਪਰਿਵਾਰ ਵੱਲੋਂ ਉਹਨਾਂ ਦਾ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਜਿਹੜਾ ਕਿ ਸਫਲਤਾ ਸਹਿਤ ਜਿਹੜਾ ਨੇਪਰੇ ਚੜਿਆ। ਸੋ ਇਹ ਇਕੱਠ ਇੱਕ ਪੰਥਕ ਕਨਵੈਨਸ਼ਨ ਤੋਂ ਜਿਹੜਾ ਹੋ ਨਿਬੜਿਆ। ਸੋ ਇਸ ਤੋਂ ਇਲਾਵਾ ਵੀ ਅੱਡ-ਅੱਡ ਜਿਹੜੀਆਂ ਮੀਟਿੰਗਸ ਵਿੱਚ ਪੰਥਕ ਚੜ੍ਹਦੀ ਕਲਾ ਦੀਆਂ ਜਿਹੜੀਆਂ ਵਿਚਾਰਾਂ ਹੋਈਆਂ ਔਰ ਖਾਲਸਾ ਦੇ ਨਿਸ਼ਾਨੇ ਪ੍ਰਤੀ ਵਚਨਬੱਧਤਾ ਜਿਹੜੀ ਆ ਪ੍ਰਗਟਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ ਕਿਉਂਕਿ ਅਸੀਂ ਇਹ ਵੀਰਵਾਰ ਦੇ ਪ੍ਰੋਗਰਾਮ ਥਰਸਡੇ ਜਿਸ ਨੂੰ ਸਾਡੇ ਲਹਿੰਦੇ ਪੰਜਾਬ 'ਚ ਪੀਰਵਾਰ ਕਹਿੰਦੇ ਇਹ ਦੱਸਿਆ ਸੀ ਕਿ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਨੂੰ ਸਾਥੋਂ ਵਿਛੜਿਆ ਲਗਭਗ 1 ਸਾਲ ਜੂਨ ਦੇ 14 ਜੂਨ ਨੂੰ ਹੋਣਾ ਉਹਨਾਂ ਦੀ ਯਾਦ ਦੇ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਡਾਲਸ ਟੈਕਸਸ ਗੁਰਦੁਆਰਾ ਸਿੰਘ ਸਭਾ ਵਿਸ਼ੇਸ਼ ਅਖੰਡ ਪਾਠ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਗਏ ਸੀ ਔਰ ਉਸੇ ਕੰਟੈਕਸਟ ਦੇ ਵਿੱਚ ਕਿਉਂਕਿ ਅਖੰਡ ਪਾਠ ਜਿਹਨੂੰ ਅਸੀਂ ਅਨਇੰਟਰਪਟਡ ਰੀਡਿੰਗ ਕਹਿੰਦੇ ਹਾਂ ਸਿੱਖ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਦੀ ਇਸ ਨੂੰ 48 ਘੰਟੇ ਲੱਗਦੇ ਨੇ ਪੂਰੇ ਲਗਭਗ। ਸੋ ਜ਼ਾਹਰ ਹੈ ਕਿ ਵੀ ਇਹ ਫਰਾਈਡੇ ਇਸ ਦੀ ਸ਼ੁਰੂਆਤ ਹੋਈ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅਖੰਡ ਪਾਠ ਦੀ ਆਰੰਭਤਾ ਦੇ ਵੇਲੇ ਅਸੀਂ ਮੌਜੂਦ ਹੋਈਏ। ਸੋ ਅਸੀਂ ਥਰਸਡੇ ਨਾਈਟ ਹਾਲਾਂ ਕਾਫੀ ਖੱਜਲ ਖੁਆਰੀ ਵਾਲੀ ਫਲਾਈਟ ਸੀ ਕਿਉਂਕਿ ਐਨ ਜਦੋਂ ਜਹਾਜ਼ 'ਚ ਬਹਿ ਗਏ ਔਰ ਪਾਇਲਟ ਨੇ ਦੇਖ ਕੇ ਕੋਈ ਟੈਕਨੀਕਲ ਨੁਕਸ ਦੀ ਗੱਲ ਕੀਤੀ ਉਹਨੂੰ ਫਿਰ ਸਾਰੀਆਂ ਸਵਾਰੀਆਂ ਲਾਈਆਂ ਗਈਆਂ ਫਿਰ ਰਿਪੇਅਰ ਫਿਰ ਉਹਨਾਂ ਦੇ ਸੁਪਰਵਾਈਜ਼ਰ। ਸੋ ਅਸੀਂ ਆਲਮੋਸਟ ਸਵੇਰ ਦੇ 2 ਵਜੇ ਹੀ
ਡਾਲਸ ਆਪਣੀ ਮੰਜ਼ਿਲ ਤੇ ਪਹੁੰਚੇ। ਜੀ ਲੇਕਿਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਵੇਲੇ ਅਸੀਂ ਹਾਜ਼ਰ ਸੀ। ਸੋ ਇਹ ਸਾਰੇ ਪੀਰੀਅਡ 'ਚ ਦਰਸ਼ਕਾਂ ਨੇ ਤਾਂ ਫਰਾਈਡੇ ਮਿਸ ਕੀਤਾ। ਹਾਲਾਂਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਖਾਲਿਸਤਾਨ ਐਲਾਨ ਦਿਵਸ ਦਾ ਸਮਾਗਮ ਗੁਰਦੁਆਰਾ ਫਲਸ਼ਿੰਗ 'ਚ ਹੋਇਆ ਸੀ, ਉਸ ਦੀ ਕਵਰੇਜ ਉਸ ਦਿਨ ਦਿਖਾਈ ਗਈ। ਸੋ ਅੱਜ ਅਸੀਂ ਵਾਪਸ ਫਲਾਈ ਕੀਤਾ ਜੀ ਔਰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੈ। ਵੈਲਕਮ ਬੈਕ। ਇਹ ਸਾਡੇ 2-3 ਦਿਨ ਬੜੇ ਪ੍ਰੋਡਕਟਿਵ ਵੀ ਸੀ। ਪ੍ਰੋਡਕਟਿਵ ਤਾਂ ਇਸ ਲਈ ਜਿੱਥੇ ਵੀ ਸਾਡੇ ਵੀਰ ਭੈਣਾਂ ਮਿਲਦੇ ਨੇ, ਪੰਥਕ ਵਿਚਾਰਾਂ ਹੁੰਦੀਆਂ ਨੇ, ਸਾਨੂੰ ਇਹਦੇ 'ਚੋਂ ਸਟਰੈਂਥ ਵੀ ਮਿਲਦੀ ਹੈ, ਇਨਪੁਟ ਵੀ ਮਿਲਦੀ ਹੈ। ਜੀ ਔਰ ਡਾਲਸ ਦੇ ਵਿੱਚ ਕਿਉਂਕਿ ਸਾਡੇ ਜਿਹਨਾਂ ਨੂੰ ਪੁਰਾਣੇ ਟਿਕਾਣੇ ਕਹਿਣਾ ਹੋਏ ਤਾਂ ਉਹਨਾਂ ਦੇ ਵਿੱਚ ਡਾਲਸ ਇੱਕ ਹੈ। 1991 ਨਵੰਬਰ 'ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੀ ਸੇਵਾ ਮਿਲਣ ਤੋਂ ਬਾਅਦ 1992 ਦੇ ਵਿੱਚ ਹੀ ਸਾਡੀ ਆਮਦ ਜਿਹੜੀ ਹੈ ਨਾ ਟੈਕਸਾਸ ਸਟੇਟ ਦੇ ਵਿੱਚ ਹੋਈ। ਉਹਦੇ 'ਚ ਹਿਊਸਟਨ ਔਰ ਉੱਥੋਂ ਅਸੀਂ ਡਾਲਸ ਆਏ। ਉੱਥੇ ਉਦੋਂ ਬਹੁਤ 10-15 ਪਰਿਵਾਰ ਹੀ ਸੀ। ਛੋਟਾ ਜਿਹਾ ਗੁਰਦੁਆਰਾ ਬਾਲਚ ਸਪਰਿੰਗ ਡਾਲਸ ਸੀ ਜਿੱਥੇ ਮੈਂ ਪਹਿਲੀ ਵਾਰ ਆ ਕੇ ਸੰਗਤ ਦੇ ਵੀ ਰੂਬਰੂ ਹੋਇਆ। ਪਰ ਡਾਲਸ ਦੇ ਵਿੱਚ ਇੰਨੀ ਕੁ ਅਵੇਅਰਨੈਸ ਸੀ ਖਾਲਿਸਤਾਨ ਦੇ ਪੱਖੋਂ ਵੀ, ਔਰ ਬੇਸ਼ੱਕ ਬਹੁਤ ਛੋਟਾ ਗਰੁੱਪ ਸੀ, ਡੈਡੀਕੇਟਿਡ ਪੂਰਾ ਸੀ। ਉਹਨਾਂ ਨੇ ਈਵਨ ਉਦੋਂ ਹੁਣ ਡਾਲਸ ਮਾਰਨਿੰਗ ਨਿਊਜ਼ ਇੱਕ ਪ੍ਰੋਮੀਨੈਂਟ ਅਮਰੀਕਾ ਦੇ ਪ੍ਰੋਮੀਨੈਂਟ 10 ਅਖਬਾਰਾਂ 'ਚੋਂ ਇੱਕ ਅਖਬਾਰ ਹੈ, ਉਹਨਾਂ ਦੇ ਰਿਪੋਰਟਰ ਨੂੰ ਵੀ ਗੁਰਦੁਆਰੇ ਇਨਵਾਈਟ ਕੀਤਾ ਹੋਇਆ ਸੀ। ਸੋ ਮੈਨੂੰ ਯਾਦ ਹੈ ਕਿ ਗੁਰਦੁਆਰਾ ਕੰਪਲੈਕਸ ਜਿਹੜੀਆਂ ਮੈਂ ਪਹਿਲੀਆਂ ਸਪੀਚਸ ਪੰਜਾਬੀ ਔਰ ਅੰਗਰੇਜ਼ੀ ਦੋਨਾਂ ਦੇ ਵਿੱਚ ਕੀਤੀਆਂ, ਉਹ ਡਾਲਸ ਬਾਲਚ ਸਪਰਿੰਗ ਦਾ ਗੁਰਦੁਆਰਾ ਸਾਹਿਬ ਸੀ। ਔਰ ਉਹ ਰਿਪੋਰਟਰ ਇੰਨਾ ਕਿ ਇੰਪ੍ਰੈਸ ਹੋਇਆ, ਬਾਅਦ 'ਚ ਉਸਨੇ 1-to-1 ਇੰਟਰਵਿਊ ਵੀ ਕੀਤਾ ਕਿ ਅਗਲੇ ਦਿਨ ਡਾਲਸ ਮਾਰਨਿੰਗ ਨਿਊਜ਼ ਦੇ ਫਰੰਟ ਪੇਜ ਦੇ ਉੱਤੇ ਸਾਡੀ ਸਾਰੀ ਜਿਹੜੀ ਗੁਫ਼ਤਗੂ ਸੀ ਉਹ ਵੀ ਸੀ, ਪਿਕਚਰ ਵੀ ਸੀ। ਔਰ ਉਹਦੇ 'ਚ ਜਿਹੜਾ ਉਹਨੇ ਹੈਡਲਾਈਨ ਬਣਾਇਆ ਹੋਇਆ ਸੀ ਕਿ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਰਿਵਰ ਜਿਹੜੀ ਖੂਨ ਦੇ ਨਾਲ ਸਿੱਖਾਂ ਦੇ ਭਰੀ ਹੋਈ ਹੈ ਉਹ ਵੀ ਵਗਦੀ ਹੈ, ਕਿਉਂਕਿ ਉਹ ਮੇਰੀ ਜੋ ਮੈਂ ਕਿਹਾ ਉਸ ਨੂੰ ਉਹਨੇ ਟਰਾਂਸਲੇਟ ਕੀਤਾ ਹੋਇਆ ਸੀ। ਸੋ ਇਹ ਸਾਡੀ ਪਹਿਲੀ ਜਿਹੜੀ ਹੈ ਮੀਟਿੰਗ ਸੀ ਡਾਲਸ ਦੀਆਂ ਸੰਗਤਾਂ ਦੇ ਨਾਲ। ਔਰ ਉਸ ਤੋਂ ਬਾਅਦ ਅਸੀਂ ਓਵਰ ਏ ਪੀਰੀਅਡ ਆਫ ਟਾਈਮ ਦੇਖਿਆ, ਹੁਣ ਤਾਂ ਵੱਡਾ ਗੁਰਦੁਆਰਾ ਸਾਹਿਬ ਸਿੰਘ ਸਭਾ ਨਵੀਂ ਥਾਂ 'ਤੇ ਮੂਵ ਹੋਇਆ। ਲੇਕਿਨ ਜਿਹੜੇ ਕੋਰ ਗਰੁੱਪ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ, ਹਾਲਾਂ ਉਦੋਂ ਜਿਹੜੇ ਐਕਟਿਵ ਸੀ ਉਹਨਾਂ 'ਚੋਂ ਕੁਛ ਚਲੇ ਗਏ ਇਸ ਦੁਨੀਆ ਤੋਂ, ਕੁਛ ਵੈਸੇ ਹੋਰ ਥਾਵਾਂ 'ਤੇ ਚਲੇ ਗਏ। ਲੇਕਿਨ ਸੁਰਿੰਦਰ ਸਿੰਘ ਗਿੱਲ ਫੈਮਿਲੀ ਜਿਹੜੇ ਮੈਂ ਉਦੋਂ ਵੀ ਪਹਿਲੇ ਮੇਰੇ ਹੋਸਟ ਸੀ, ਔਰ ਹੁਣ ਇਹਨਾਂ 30 ਸਾਲਾਂ ਤੋਂ ਜਿੰਨੀ ਵਾਰ ਵੀ ਜਾਣਾ ਹੁੰਦਾ ਹੈ ਉਹਨਾਂ ਦੇ ਗ੍ਰਹਿ 'ਚ ਹੀ ਨਿਵਾਸ ਹੁੰਦਾ ਹੈ। ਉਹਨਾਂ ਦੇ ਘਰੋਂ ਭੈਣ ਜੀ ਉਹ ਬੜਾ ਖਾਸ ਇੱਕ ਸਤਨਾਜਾ ਕਦੇ ਕਹਿੰਦੇ ਹੁੰਦੇ ਸੀ, ਸੱਤ ਅਨਾਜ 7 ਕਿਸਮ ਦੀਆਂ ਦਾਲਾਂ ਦੇ ਨਾਲ ਜਿਹੜਾ ਬਣਿਆ ਆਟਾ ਹੈ ਉਸ ਦਾ ਉਹ ਖਾਸ ਪੂੜਾ ਬਣਾਉਂਦੇ ਨੇ, ਔਰ ਉਹ ਉੱਥੇ ਹੀ ਮਿਲਦਾ, ਹੋਰ ਕਿਤੇ ਨਹੀਂ ਹੁੰਦਾ। ਬੜੀ ਸੇਵਾ ਭਾਵਨਾ ਵਾਲਾ ਪਰਿਵਾਰ ਹੈ। ਔਰ ਉਦੋਂ ਉਹਨਾਂ ਦੇ ਬੇਟੇ ਛੋਟੇ ਸੀ, ਛੋਟਾ 9ਵੀਂ 10ਵੀਂ 'ਚ ਪੜ੍ਹਦਾ ਸੀ, ਗੁਰਵਿੰਦਰ ਸਿੰਘ ਗੁਰੀ ਕਹਿੰਦੇ ਸੀ। ਹੁਣ ਉਹ ਪੂਰਾ ਉਹਦੇ ਅੱਗੋਂ ਬੇਟੇ ਨੇ, ਬੇਟਾ ਬੇਟੀ ਨੇ। ਔਰ 3 ਜਨਰੇਸ਼ਨਾਂ ਨੂੰ ਜਦੋਂ ਤੁਸੀਂ ਇਸ ਪੱਖੋਂ ਪੰਥਕ ਪਿੜ 'ਚ ਦੇਖਦੇ ਹੋ, ਗੁਰਵਿੰਦਰ ਸਿੰਘ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਦੇ ਤੌਰ 'ਤੇ ਵੀ, ਔਰ ਬੜੇ ਐਲੋਕੁਐਂਟ ਸਪੀਕਰ ਦੇ ਤੌਰ 'ਤੇ, ਜੋ ਹੁਣ ਟੈਕਸਾਸ ਅਸੈਂਬਲੀ ਨੇ ਪ੍ਰੋਕਲੇਮੇਸ਼ਨ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸੇ ਤਰ੍ਹਾਂ ਅੱਗੋਂ ਉਹਨਾਂ ਦੇ ਗੁਰਵਿੰਦਰ ਸਿੰਘ ਦਾ ਬੇਟਾ ਅਮਰੀਕ ਸਿੰਘ ਜਿਹਨੇ ਤਕਰੀਰ ਕੀਤੀ ਉਸ ਪ੍ਰੋਟੈਸਟ ਵੇਲੇ ਵੀ ਜਦੋਂ ਹਿਊਸਟਨ ਦੇ ਵਿੱਚ ਹੁੰਦਾ। ਔਰ ਦੂਸਰਾ, ਸੋ ਇਸ ਤੋਂ ਸਾਨੂੰ ਇਹ ਲੱਗਦਾ ਹੁੰਦਾ ਕਿ ਭਾਈ ਜਦੋਂ ਅਸੀਂ ਆਪਣੀਆਂ ਡਿਸਕਸ਼ਨਸ ਅਕਸਰ ਇਹ ਕਹਿੰਦੇ ਹਾਂ ਕਿ ਠੀਕ ਹੈ ਸਾਡੀਆਂ ਤਵੱਕਾਤ ਬਹੁਤ ਨੇ ਆਪਣੀਆਂ ਸੈਂਟਰਲ ਜਥੇਬੰਦੀਆਂ ਤੋਂ, ਸ਼੍ਰੋਮਣੀ ਕਮੇਟੀ ਇਹ ਕਰੇ ਜਾਂ ਫਲਾਂ 'ਤੇ ਰੇ ਕਰੇ ਜਾਂ ਢਿਮਕੀ 'ਤੇ ਰੇ ਕਰੇ, ਤਾਂ ਮੇਰਾ ਇਹ ਹੁੰਦਾ ਕਿ ਜਦੋਂ ਤੁਹਾਡੀਆਂ ਇੰਸਟੀਟਿਊਸ਼ਨਸ ਜਾਂ ਨਾ ਅਹਿਲ ਹੋਣ ਜਾਂ ਕੰਪਰੋਮਾਈਜ਼ ਹੋ ਗਈਆਂ ਹੋਣ ਜਾਂ ਸਮੇਂ ਦੇ ਹਾਣ ਦੀਆਂ ਨਾ ਹੋਣ, ਤੇ ਸਭ ਤੋਂ ਪਹਿਲੀ ਟ੍ਰੇਨਿੰਗ ਸਾਡਾ ਆਪਣਾ ਪਰਿਵਾਰ ਹੈ। ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਸਿੱਖ ਹਿਸਟਰੀ ਦਾ ਪ੍ਰਾਈਡ ਦਿਆਂਗੇ, ਜੋ ਅੱਜ ਵਾਪਰ ਰਿਹਾ ਉਸ ਬਾਰੇ ਉਹਨਾਂ ਨੂੰ ਜਾਗਰੂਕ ਕਰਾਂਗੇ, ਤੇ ਫਿਰ ਉਹੀ ਝੰਡਾ ਬਰਦਾਰ ਨੇ। ਅਲਟੀਮੇਟਲੀ ਪੰਥ ਜਾਂ ਕੌਮ ਤਾਂ ਪਰਿਵਾਰ ਹੀ ਹੁੰਦੇ ਨੇ। ਜਦੋਂ ਉਹਨਾਂ ਦੇ ਅੱਗੋਂ ਝੰਡਾ ਬਰਦਾਰ ਆ ਜਾਂਦੇ ਨੇ ਤਾਂ ਹੁੰਦਾ ਹੈ ਕਿ ਵੀ ਇੱਕ ਜਨਰੇਸ਼ਨ ਤੋਂ ਦੂਸਰੇ ਨੂੰ ਪਾਸ ਆਨ ਹੋਇਆ। ਸੋ ਇਹ ਵੀ ਡਾਲਸ ਦੇ ਵਿੱਚ ਇੱਕ ਅੱਛਾ ਰੁਝਾਨ ਹੈ ਕਿ ਬਹੁਤ ਵਾਰ ਤਾਂ ਹੁੰਦਾ ਵੀ ਤੁਸੀਂ ਇੱਕ ਥਾਂ 'ਤੇ ਗਏ, ਜਿਹਨੇ ਆਪਣੇ ਘਰ ਡਿਨਰ 'ਤੇ ਸੱਦਿਆ ਉਹਦਾ ਆਪਣਾ ਪਰਿਵਾਰ ਹੀ ਹੁੰਦਾ, ਪਰ
ਇੱਥੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਜਿੱਥੇ ਵੀ ਜਾਣਾ ਹੋਏ ਉੱਥੇ ਉਹ ਹੋਰ ਵੀ ਸਾਰੇ ਲਾਈਕ ਮਾਈਂਡਡ ਨੂੰ ਸੱਦ ਲੈਂਦੇ ਨੇ। ਸੋ ਫਰਾਈਡੇ ਗੁਰਦੁਆਰਾ ਸਾਹਿਬ ਦੀ ਜਿਹੜਾ ਅਖੰਡ ਪਾਠ ਸਾਹਿਬ ਦੀ ਆਰੰਭਤਾ ਤੋਂ ਬਾਅਦ ਸ਼ਾਮ ਦਾ ਪ੍ਰੋਗਰਾਮ ਸਾਡੇ ਵੀਰ ਜਪਿੰਦਰਜੀਤ ਸਿੰਘ, ਜਿਹੜੇ ਅਗੇਨ ਜਿਸ ਫੈਮਿਲੀ ਨਾਲ ਉਹਨਾਂ ਦਾ ਸੰਬੰਧ ਹੈ, ਬਾਪੂ ਕਰਨੈਲ ਸਿੰਘ, ਪਹਿਲੀ ਵਾਰ ਜਦੋਂ ਅਸੀਂ ਆਟਵਾ ਗਏ 90s ਦੇ ਵਿੱਚ, ਤੇ ਉੱਥੇ ਉਹ ਐਕਟਿਵ ਸਨ, ਰਿਟਾਇਰਡ ਪੰਚਾਇਤ ਆਫਿਸਰ ਸੀ, ਬਹੁਤ ਅੱਛੇ ਰਾਈਟਰ, ਵੋਰੇਸ਼ੀਅਸ ਰੀਡਰ, ਔਰ ਉਹਨਾਂ ਦੇ ਨਾਲ ਇਸ ਕਿਸਮ ਦੀ ਜਿਹੜੀ ਹੈ ਉਹ ਸਾਂਝ ਬਣੀ ਕਿ ਉਹ ਜਦੋਂ ਵੀ ਮਿਲਦੇ ਸੀ ਤੇ ਉਹਨਾਂ ਨੇ ਉਹ ਗਾਲਬ ਦਾ ਸ਼ੇਅਰ ਕਹਿਣਾ ਕਿ ਵੀ ਹੋਰ ਵੀ ਲੋਕ ਜਿਹੜੇ ਨੇ ਉਹ ਸ਼ਾਇਰੀ ਕਹਿੰਦੇ ਨੇ ਪਰ ਗਾਲਬ ਦਾ ਅੰਦਾਜ਼ੇ ਬਿਆਨ ਹੋਰ ਹੈ। ਉਹ ਕਹਿ ਕੇ ਮੇਰੀ ਔਰੇਟਰੀ ਕੁਆਲਿਟੀ ਨੂੰ ਔਰ ਦੂਸਰਾ ਉਹ ਐਪਰੀਸ਼ੀਏਟ ਕਰਦੇ ਸੀ। ਉਹਨਾਂ ਨੇ ਲਗਭਗ 98 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਿਹਾ। ਤੇ ਉਹਨਾਂ ਦੀ ਲੈਗੇਸੀ ਅੱਗੋਂ ਉਹਨਾਂ ਦਾ ਬੇਟਾ ਵੀ ਔਰ ਉਹਨਾਂ ਦੇ ਅੱਗੋਂ ਉਹਨਾਂ ਦੀ ਸਿੰਘਣੀ ਸਾਹਿਬਾ ਵੀ, ਜਿਨ੍ਹਾਂ ਦਾ ਸੰਬੰਧ ਆਟਵਾ ਨਾਲ ਹੈ, ਪਰ ਇਹ ਪਰਿਵਾਰ ਇੰਨਾ ਕੁ ਡੈਡੀਕੇਟਡ ਹੈ ਔਰ ਅਖੰਡ ਕੀਰਤਨੀ ਜਥੇ ਦੇ ਨਾਲ ਜੁੜ ਕੇ ਕੀਰਤਨ ਦਾ ਵੀ। ਔਰ ਇਹਨਾਂ ਦੇ ਅੱਗੋਂ 2 ਫਰਜ਼ਾਨ, ਦੋਵੇਂ ਹੀ ਡਾਕਟਰ, ਮੈਡੀਕਲ ਡਿਗਰੀ ਕਰਕੇ ਆਏ ਨੇ ਔਰ ਹੁਣ ਉਹ USMD ਕਰ ਰਹੇ ਨੇ ਸਿੱਖੀ ਸਰੂਪ। ਸੋ ਉਹਨਾਂ ਨੇ ਹਰ ਵਾਰ ਉਹਨਾਂ ਦੇ ਘਰ 'ਚ ਇੱਕ ਵੱਡੀ ਦਾਵਤ ਹੁੰਦੀ ਹੈ ਜਿਹਦੇ 'ਚ ਲਗਭਗ 20-25 ਸਿੰਘ ਸਿੰਘਣੀਆਂ ਦੀ ਸ਼ਮੂਲੀਅਤ ਹੁੰਦੀ ਹੈ ਔਰ ਬੜੇ ਆਨਰ ਦਰਸ਼ਕ ਨਾਲ ਉਹ ਪਿਕਚਰਸ ਦੇਖ ਸਕਦੇ ਨੇ ਔਰ ਬੜੀ ਜਿਹੜਾ ਹੈ ਉਹ ਪਿਆਰ ਦੇ ਨਾਲ ਉਹ ਸਾਰੇ ਨੂੰ ਪ੍ਰੈਪਰੇਸ਼ਨਸ ਤਾਂ ਹੁੰਦੀਆਂ ਹੀ ਹੁੰਦੀਆਂ ਨੇ, ਲੇਕਿਨ ਮੈਨੂੰ ਬਹੁਤ ਸਵਾਦ ਜਿਹੜਾ ਉਹ ਨਾਲ ਦੀ ਨਾਲ ਵਿਚਾਰ ਚਰਚਾ 'ਚੋਂ ਵੀ ਮਿਲਦਾ। ਸੋ ਉਹਨਾਂ ਦੀ ਸੰਡੇ ਅਵੇਲੇਬਿਲਟੀ ਨਹੀਂ ਸੀ, ਫਰਾਈਡੇ ਉਹਨਾਂ ਨੇ ਜਿਹੜੀ ਹੈ ਇਸ ਕਿਸਮ ਦੀ ਵਿਚਾਰ ਚਰਚਾ ਵੀ ਰੱਖੀ ਔਰ ਜ਼ਾਹਰ ਹੈ ਦਾਵਤ ਦਾ ਆਨੰਦ ਵੀ ਸਾਰਿਆਂ ਨੇ ਮਾਣਿਆ। ਔਰ ਇਸੇ ਤਰ੍ਹਾਂ ਸੈਚਰਡੇ ਫਿਰ ਜਿਵੇਂ ਹੁੰਦਾ ਕਿ ਪਰਿਵਾਰਾਂ ਦਾ ਮਿਲਣਾ, ਲੇਕਿਨ ਸੈਚਰਡੇ ਸ਼ਾਮ ਗੁਰਵਿੰਦਰ ਸਿੰਘ ਹੋਰਾਂ ਨੇ ਆਪਣੇ ਘਰ ਲਗਭਗ 8-10 ਨੌਜਵਾਨ ਜਿਹੜੇ ਨੇ ਉਹ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ, ਜਿਹੜੇ ਵੱਖਰਾ ਗਰੁੱਪ ਸੀ, ਜਿਹੜੇ ਯੂਨੀਵਰਸਿਟੀਆਂ 'ਚ ਔਰ ਦੂਸਰਿਆਂ 'ਚ ਵੀ ਐਕਟਿਵ ਨੇ। ਉਹਨਾਂ ਦੇ ਨਾਲ ਵੀ ਜਿਹੜਾ ਇੱਕ ਖੁੱਲ੍ਹਾ ਸੈਸ਼ਨ 2-2.5 ਘੰਟੇ ਦਾ ਸੀ। ਔਰ ਸੰਡੇ ਦਾ ਫਿਰ ਮੇਨ ਦੀਵਾਨ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ 'ਚ, ਜਿਸ ਦੀ ਪੂਰੀ ਕਵਰੇਜ ਵੀ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਔਰ ਇਸ ਪ੍ਰੋਗਰਾਮ ਨੂੰ ਜਿਹੜਾ ਸੰਡੇ ਦਾ ਹੋਇਆ ਔਰ ਇਹ ਸਾਰਿਆਂ ਨੂੰ ਇਹਨੂੰ ਲਿਖਣ 'ਚ ਮੁੱਖ ਭੂਮਿਕਾ ਸਾਡੇ ਵੀਰ ਗੋਵਿੰਦਰ ਸਿੰਘ ਜੀ, ਜਿਹੜੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਪਰਮ ਮਿੱਤਰ ਵੀ, ਸਾਥੀ, ਸਹਿਯੋਗੀ, ਜਿਗਰੀ ਯਾਰ ਜੇ ਕਹਿਣਾ ਹੋਏ ਲਫ਼ਜ਼, ਔਰ ਨਾਲ ਦੀ ਨਾਲ ਅਮਨਵੀਰ ਸਿੰਘ, ਜਿਹੜੇ ਨੌਜਵਾਨ ਪੂਰੀ ਸ਼ਿੱਦਤ ਦੇ ਨਾਲ ਵੀਰ ਗੋਵਿੰਦਰ ਸਿੰਘ ਦਾ ਸਾਥ ਵੀ ਦਿੰਦੇ ਨੇ ਔਰ ਬੜੇ ਕਨਸੈਪਟ ਵੀ ਕਲੀਅਰ ਨੇ। ਅਮਨਵੀਰ ਸਿੰਘ ਹੋਰਾਂ ਨੇ ਐਡਰੈਸ ਵੀ ਕੀਤਾ ਐਤਵਾਰ ਦੇ ਦੀਵਾਨ ਨੂੰ ਔਰ ਨਾਲ ਦੇ ਹੁਣ ਜਿਹੜਾ ਅੱਜ ਕੱਲ੍ਹ ਉਹ ਜੈਕਸਨ ਮੂਵ ਕੀਤੇ ਨੇ ਮਿਸਿਸਿਪੀ 'ਚ, ਲੇਕਿਨ ਉਹ ਆਲ ਦਾ ਵੇ ਆਏ ਕਿਉਂਕਿ ਪਿਛਲੇ ਵਰੇ ਦੀ ਜਿਹੜੀ ਕਮਿਟਮੈਂਟ ਇਹਨਾਂ ਵੀਰਾਂ ਨੇ ਬਾਕੀ ਸਾਰਿਆਂ ਸਹਿਯੋਗੀਆਂ ਦੇ ਨਾਲ ਕੀਤੀ ਸੀ ਕਿ TV 84 ਡਾਕਟਰ ਰਣਜੀਤ ਸਿੰਘ ਦਾ ਸਿਰਫ ਬ੍ਰੇਨ ਚਾਈਲਡ ਹੀ ਨਹੀਂ ਹੈ, ਇਸ ਦੀ ਕਾਇਮੀ ਤੋਂ ਲੈ ਕੇ ਇਸ ਨੂੰ ਚਲਾਉਣ ਦੇ ਵਿੱਚ ਲਗਭਗ 10 ਹੁਣ 11ਵਾਂ ਵਰਾ ਆਰੰਭ ਹੋ ਗਿਆ। ਉਹਨਾਂ ਨੇ ਆਪਣਾ ਖੂਨ ਪਸੀਨਾ ਪਾਇਆ ਔਰ ਜਦੋਂ ਉਹ ਵਕਤੀ ਤੌਰ ਤੇ ਡਾਲਸ ਵੀ ਗਏ, ਉਹਨਾਂ ਦਾ ਫਿਕਰ ਇਹੀ ਸੀ ਕਿ ਇਹਨੂੰ ਕਿਵੇਂ ਫਾਈਨੈਂਸ਼ੀਅਲੀ ਅਸੀਂ ਵਾਇਬਲ ਬਣਾਉਣਾ ਹੈ ਔਰ ਦੂਸਰਾ ਸੋ ਉਹਨਾਂ ਦਾ ਇਹ ਸੀ ਕਿ ਭਾਈ ਇਹ ਡਾਕਟਰ ਸਾਹਿਬ ਦੀ ਨਿਸ਼ਾਨੀ ਵੀ ਹੈ ਤੇ ਕੌਮੀ ਨਿਸ਼ਾਨੀ ਵੀ ਹੈ, ਕੌਮੀ ਵਿਰਾਸਤ ਵੀ ਹੈ ਤੇ ਇਸ ਨੂੰ ਜਾਰੀ ਰੱਖਣਾ ਹੈ। ਸੋ ਇਹਦੇ ਲਈ ਉਹਨਾਂ ਨੇ ਕਾਫੀ ਐਫਰਟ ਕਰਕੇ ਆਪਣੇ ਲੈਵਲ ਦੇ ਉੱਤੇ ਫੰਡ ਰੇਜ਼ਿੰਗ ਵੀ ਕੀਤੀ, ਲੇਕਿਨ ਇਸ ਤੋਂ ਵੀ ਵੱਧ ਕੇ ਮੈਂ ਸਮਝਦਾ ਵੀ ਜਿਹੜਾ ਮਾਹੌਲ ਉਹਨਾਂ 3 ਦਿਨਾਂ 'ਚ ਉੱਥੇ ਸਿਰਜਿਆ ਗਿਆ, ਜਿਸ 'ਚੋਂ ਬਹੁਤ ਸਾਰੀ ਮੋਟੀਵੇਸ਼ਨ ਵੀ ਨਿਕਲੀ ਔਰ ਇਹ ਸਟੇਜ ਤੋਂ ਵੀ ਅਨਾਉਂਸ ਹੋਇਆ ਕਿ ਹਰ ਸਾਲ ਬੇਸ਼ੱਕ ਜਿਵੇਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਕਿਹਾ ਸੀ ਕਿ ਗੁਰਮਤਿ ਫਲਸਫੇ ਦੇ ਮੁਤਾਬਕ ਦੁਸਹਿਰੇ ਤੋਂ ਬਾਅਦ ਜਿਹੜੇ ਅੰਤਮ ਅਰਦਾਸ ਹੁੰਦੀ ਹੈ 10ਵੇਂ ਦਿਨ, ਹੋਰ ਕੋਈ ਚਲਾਣੇ ਦੀ ਰਸਮ ਬਾਕੀ ਨਹੀਂ ਰਹਿੰਦੀ। ਲੇਕਿਨ ਜਦੋਂ ਅਸੀਂ ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ ਇਸ ਫਰਮਾਨ ਦਾ ਜ਼ਿਕਰ ਕਰਦੇ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ, ਆਪਣੇ ਪਿਆਰਿਆਂ ਦੀਆਂ, ਕੌਮ ਨੂੰ ਪਿਆਰ ਕਰਨ ਵਾਲਿਆਂ ਦੀਆਂ ਜਿਹੜੇ ਸਾਥੋਂ ਵਿਛੜ ਜਾਂਦੇ ਨੇ, ਤੁਰ ਗਏ ਨੇ, ਉਹਨਾਂ ਦੀਆਂ ਬਾਤਾਂ ਪਾਉਂਦੇ ਆ, ਉਹਨਾਂ ਦੀਆਂ ਗੱਲਾਂ ਕਰਦੇ ਆ ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਤੇ ਜਦੋਂ ਅਸੀਂ ਮਿੱਠੀ ਯਾਦ ਨੂੰ ਸਮਰਪਿਤ ਕਹਿੰਦੇ ਆ ਤੇ ਇਹ ਜਿਹੜਾ ਇਹ ਬਾਬਾਣੀਆਂ ਕਹਾਣੀਆਂ ਦੀ ਗੱਲ ਹੈ
ਬਾਕੀ ਤਾਂ ਕਿਹਦਾ ਦਰਜਾ ਅਕਾਲ ਪੁਰਖ ਦੀ ਦਰਗਾਹ 'ਚ ਕੀ ਹੈ, ਕਿਹਨੂੰ ਗੁਰੂ ਨੇ ਕਿੱਥੇ ਰੱਖਿਆ ਹੈ, ਇਹ ਅਕਾਲ ਪੁਰਖ ਦਾ ਕੰਮ ਹੈ। ਜੀ। ਲੇਕਿਨ ਸਾਡੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਭਾਈ ਅਸੀਂ ਉਹਦੇ 'ਚ ਵੀ ਜਦੋਂ ਅਸੀਂ ਮਿੱਠੀਆਂ ਯਾਦਾਂ ਦੀ ਗੱਲ ਵੀ ਕਰਦੇ ਤੇ ਫਿਰ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਛਲੀ, ਕਿ ਅਸੀਂ ਗੁਣਾ ਦੀ ਸਾਂਝ ਪਾਉਂਦੇ। ਸੋ ਡਾਕਟਰ ਸਾਹਿਬ ਤਾਂ ਹੈ ਹੀ ਇੰਨੀ ਕੁ ਗੁਣਾ ਦੀ ਗੁਥਲੀ ਸੀ, ਉਹਨਾਂ ਦੀ ਜ਼ਿੰਦਗੀ ਨੇ ਕਿੰਨਿਆਂ ਨੂੰ ਟੱਚ ਕੀਤਾ, ਕਿੰਨਿਆਂ ਨੇ ਉਹਨਾਂ ਦੀ ਜਿਹੜੀ ਹੈ ਫਰਾਖ ਦਿਲੀ ਨਾਲ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਜੈਨਰਸ ਡੋਨਰ ਦੇ ਤੌਰ ਤੇ, ਕਿੰਨਿਆਂ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣਤ ਦੇ ਨਾਲ, ਔਰ ਜ਼ਿਕਰ ਜ਼ਾਹਰ ਹੈ ਜਦੋਂ ਤੁਸੀਂ ਕਰਦੇ ਹੋ ਕਿ ਭਾਈ ਕੱਲਾ ਜੇ ਬੰਦਾ ਕੋਈ ਜ਼ਿੰਦਗੀ 'ਚ ਅਚੀਵ ਕਰਦਾ ਹੈ ਤੇ ਉਹਦਾ ਆਪਣਾ ਕੱਲਾ ਯੋਗਦਾਨ ਨਹੀਂ ਹੁੰਦਾ, ਉਸ ਦੀ ਜੀਵਨ ਸਾਥਣ ਪਰਿਵਾਰ, ਔਰ ਜਿਵੇਂ ਭੈਣ ਜੀ ਅਵਿਨਾਸ਼ ਕੌਰ, ਕਿਉਂਕਿ ਇਹ ਸਾਰੇ ਸਮਾਗਮ 'ਚ ਸਮੁੱਚਾ ਪਰਿਵਾਰ, ਉਹਨਾਂ ਦੇ ਬੇਟੇ ਮਨਵੀਰ ਸਿੰਘ, ਹਰਵੀਰ ਸਿੰਘ, ਬੇਟੀ ਬ੍ਰਹਮਜੋਤ ਕੌਰ, ਬ੍ਰਹਮਜੋਤ ਜਿਹੜੀ ਕਿ NBC ਨਿਊਜ਼ ਦੀ ਹੁਣ ਕਾਫੀ ਪ੍ਰੋਮਿਨੈਂਟ ਜਰਨਲਿਸਟ ਵੀ ਹੈ, ਉਸਨੇ ਵੀ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ, ਕਿਉਂਕਿ ਇੱਕ ਪਾਰਟ ਤਾਂ ਐਕਟਿਵਿਸਟ ਪਾਰਟ ਹੁੰਦਾ ਹੈ, ਦੂਸਰਿਆਂ ਨੇ ਅਸੀਂ ਤਾਂ ਉਸ ਤੋਂ ਜਾਂ ਥੋੜਾ ਬਹੁਤ ਪਰਸਨਲ ਵੀ, ਲੇਕਿਨ ਬੱਚੇ ਬੱਚੀਆਂ ਜਿਨ੍ਹਾਂ ਨੇ ਬਹੁਤ ਕਲੋਜ਼ਲੀ ਇੰਟੀਮੇਟਲੀ ਆਪਣੇ ਮਾਪਿਓ ਨੂੰ ਦੇਖਿਆ ਹੁੰਦਾ, ਜਿਹੜੀ ਉਹਨਾਂ ਦੀ ਟ੍ਰਿਬਿਊਟ ਹੁੰਦੀ ਹੈ, ਉਹਦੇ 'ਚ ਐਮੋਸ਼ਨ ਦਾ ਟੱਚ ਵੀ ਹੁੰਦਾ, ਔਰ ਉਹਨਾਂ ਨੇ ਜਿਵੇਂ ਉਹਨਾਂ ਨੂੰ ਯਾਦ ਕੀਤਾ, ਔਰ ਜ਼ਾਹਰ ਹੈ ਕਿ ਇਹ ਪਰਿਵਾਰ ਦੀ ਕੰਟਰੀਬਿਊਸ਼ਨ ਦੀ ਸੈਲੀਬ੍ਰੇਸ਼ਨ ਵੀ ਸੀ। ਔਰ ਐਤਵਾਰ ਦੇ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਦੇ ਵਿੱਚ ਭਾਈ ਦਲਜੀਤ ਸਿੰਘ ਜਿਹੜੇ ਡਿਟਰੋਇਟ ਤੋਂ ਖਾਸ ਤੌਰ ਤੇ ਆਏ, ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਮਿਸ਼ੀਗਨ ਤੋਂ ਆਏ, ਫਿਰ ਇਹਨਾਂ ਦੇ ਨਾਲ ਭਾਈ ਹਰਦਿਆਲ ਸਿੰਘ ਜਿਹੜੇ ਓਪਨਿੰਗ ਸਪੀਕਰ ਸੀ ਯੂਨਾਈਟਿਡ ਸਿੱਖਸ ਦੇ ਬਿਹਾਫ ਤੇ, ਉਹਨਾਂ ਨੇ ਆਪਣੀਆਂ ਸਟੂਡੈਂਟ ਡੇਜ਼ ਦੀਆਂ ਯਾਦਾਂ ਵੀ, ਔਰ ਕਿਵੇਂ ਡਾਕਟਰ ਸਾਹਿਬ ਨੇ ਪੰਥਕ ਜਥੇਬੰਦੀਆਂ ਨੂੰ ਅੱਗੇ ਤੋਰਨ ਦੇ ਵਿੱਚ ਕਿਸ ਕਿਸਮ ਦਾ ਉਹਨਾਂ ਦਾ ਵਿਜ਼ਨ ਸੀ, ਇਸ ਦਾ ਵੀ ਜ਼ਿਕਰ ਕੀਤਾ। ਔਰ ਹਿਊਸਟਨ ਤੋਂ ਖਾਸ ਤੌਰ ਤੇ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਵੀ, ਔਰ ਮੁੱਖ ਗੁਰਦੁਆਰਾ ਜਿਹੜਾ ਹਿਊਸਟਨ ਦਾ ਹੈ ਉਸ ਦੇ ਮੁੱਖ ਪ੍ਰਬੰਧਕਾਂ 'ਚੋਂ ਡਾਕਟਰ ਹਰਦਮ ਸਿੰਘ ਆਜ਼ਾਦ ਆਪਣੇ ਸਾਥੀਆਂ ਨਾਲ, ਗੁਰਦੁਆਰਾ ਪ੍ਰੈਜ਼ੀਡੈਂਟ ਔਰ ਸੈਕਟਰੀ ਦੇ ਨਾਲ ਆਏ ਸੀ, ਉਹਨਾਂ ਨੇ ਵੀ ਐਡਰੈਸ ਕੀਤਾ। ਇਸੇ ਤਰ੍ਹਾਂ ਸਰ ਸੰਪੂਰਨ ਸਿੰਘ ਜਿਹੜੇ ਵੀ ਉਸ ਗੁਰਦੁਆਰਾ ਸਾਹਿਬ 'ਚ ਵੀ ਸੰਬੰਧਿਤ ਨੇ ਔਰ ਪ੍ਰੋਮੀਨੈਂਟ ਫਿਗਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਸਾਡੇ ਬੇਸ਼ੱਕ ਬੋਲਣ ਦਾ ਮੌਕਾ ਤਾਂ ਨਹੀਂ ਬਣ ਸਕਿਆ ਕਿਉਂਕਿ ਲੋਕਲ ਜਿਹੜੇ ਅਰੇਂਜ ਕਰਦੇ ਨੇ ਉਹ ਸਮਾਂ ਸੀਮਾ ਦੇਖਦੇ ਨੇ, ਲੇਕਿਨ ਸਾਡੇ ਸਾਥੀ ਸਹਿਯੋਗੀ ਵੀਰ ਸੁਖਵਿੰਦਰ ਸਿੰਘ ਜਿਹੜੇ ਵੌਇਸ ਆਫ ਖਾਲਸਾ TV ਰਨ ਕਰਦੇ ਨੇ, ਵੀਰ ਜਸਵੀਰ ਸਿੰਘ ਜਿਹੜੇ ਵੌਇਸ ਆਫ ਖਾਲਸਾ ਰੇਡੀਓ ਵੀ ਔਰ ਹੁਣ ਵੀ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਕੰਮ ਕਰਦੇ ਨੇ, ਉਹ ਆਲਮੋਸਟ ਐਤਵਾਰ ਵੀ ਮੌਜੂਦ ਰਹੇ। ਪਹਿਲੀਆਂ ਮੀਟਿੰਗਸ ਜਿਹੜੀਆਂ ਹੋਈਆਂ ਉਹਨਾਂ ਦਾ ਵੀ ਹਿੱਸਾ ਰਿਹਾ, ਔਰ ਉਹਨਾਂ ਨੇ ਆਪਣੀ ਸਾਰੀ ਜਿਹੜੀ ਗੁਫ਼ਤਗੂ ਡਾਇਲੌਗ ਸੀ ਉਸ ਦੇ ਵਿੱਚ ਉਹਨਾਂ ਨੇ ਆਪਣੀ ਇਨਪੁਟ ਦਿੱਤੀ ਜੀ। ਔਰ ਵੀਕਐਂਡ ਤੇ ਹੀ ਜਦੋਂ ਅਸੀਂ ਇਸ ਸਾਰੇ ਸਮਾਗਮ ਦੇ ਕੰਟੈਕਸਟ ਦੇ ਵਿੱਚ ਰੁੱਝੇ ਹੋਏ ਸੀ, ਔਰ ਬੜੀ ਦੁਖਦਾਈ ਸ਼ੌਕਿੰਗ ਖਬਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੀ ਆਈ ਲਾਹੌਰ ਤੋਂ, ਸੋ ਉਸਨੇ ਇੱਕ ਹੋਰ ਜਿਹੜਾ ਗਮ ਔਰ ਗੁੱਸਾ ਦੋਨੋਂ ਹੀ, ਗਮ ਕਿ ਇੱਕ ਲਗਭਗ 4 ਦਹਾਕਿਆਂ ਤੋਂ ਜਿਨ੍ਹਾਂ ਨੇ ਆਪਣੀ ਕੰਟਰੀਬਿਊਸ਼ਨ ਦਿੱਤੀ, ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ ਨੂੰ ਚੁੱਕ ਕੇ ਏਜੰਸੀਆਂ ਨੇ ਸ਼ਹੀਦ ਕੀਤਾ, ਉਹਨਾਂ ਦੇ ਇੱਕ ਭਰਾ ਨੂੰ ਸ਼ਹੀਦ ਕੀਤਾ, ਔਰ ਉਹਨਾਂ ਦੇ ਜਿਹੜੇ 3 ਭਰਾ ਨੇ ਉਹ ਸਾਰੇ ਫੌੜੀਆਂ ਨਾਲ ਤੁਰਦੇ ਨੇ ਕਿਉਂਕਿ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਕਿ ਉਹ ਅੱਜ ਵੀ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੇ। ਲੇਕਿਨ ਇਹ ਯੋਧਾ ਡੋਲਿਆ ਨਹੀਂ, ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਸਾਡੇ ਅਗਲੇ ਸੈਗਮੈਂਟਸ ਦੇ ਵਿੱਚ। ਪ੍ਰੋਮੀਨੈਂਟਲੀ ਇਹ ਸਾਰਾ ਹੀ ਜਿਹੜਾ ਫਿਗਰ ਕਰਦਾ ਹੈ, ਔਰ ਇਹੀ ਗੱਲ ਜਦੋਂ ਸਾਡੇ ਵੀਰ ਪਰਵਿੰਦਰ ਸਿੰਘ ਨਿਊ ਜਰਸੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਅਸੀਂ ਉਹਨਾਂ ਨੂੰ ਰੋਜ਼ ਯਾਦ ਕਰਦੇ ਹਾਂ ਜਦੋਂ ਉਹਨਾਂ ਦੀਆਂ ਖੰਜੂਰਾ ਕਰਦੇ ਹਾਂ। ਸੋ ਉਹਨਾਂ ਨੇ ਵੀ ਜਿਹੜਾ ਮੇਨ ਤਾਂ ਇਹ ਹੈ ਕਿ ਭਾਈ ਜੋ ਲਾਹੌਰ ਦੇ ਵਿੱਚ ਹੋਇਆ ਔਰ ਇਹ ਟਰਾਂਸਪੇਰੈਂਸੀ ਰੱਖੋ, ਕਿਉਂਕਿ ਇਸ ਨੂੰ ਲੈ ਕੇ ਅੱਡ-ਅੱਡ ਕਿਆਸ ਰਾਈਆਂ ਵੀ ਨੇ ਔਰ ਕੁਝ ਜਾਇਜ਼ ਸਵਾਲ ਵੀ ਨੇ ਜਿਹੜੇ ਪਾਕਿਸਤਾਨ ਦੀ ਹਕੂਮਤ ਜਾਂ ਉਹਨਾਂ ਦੇ ਹਕੂਮਤੀ ਅਦਾਰਿਆਂ ਨੂੰ
ਕੌਮ ਦੇ ਸਾਹਮਣੇ ਦੇਣੇ ਬਣਦੇ ਨੇ, ਕਿਉਂਕਿ ਜਦੋਂ ਇਸ ਕਿਸਮ ਦਾ ਮਾਹੌਲ ਸਿਰਜਿਆ ਜਾਏ, ਇੱਕ ਬਹੁਤ ਚੰਗਾ ਬੌਂਡ ਜਿਹੜਾ ਜੂਨ 84 ਤੋਂ ਬਾਅਦ ਇੱਕ ਰੀਥਿੰਕਿੰਗ ਸਾਰੀ ਕੌਮਾਂ ਦੀ ਰਿਲੇਸ਼ਨਸ਼ਿਪ ਦੇ ਵਿੱਚ ਜਦੋਂ ਤੁਸੀਂ ਇੱਕ ਘਟਨਾਕ੍ਰਮ ਚੋਂ ਨਿਕਲਦੇ ਹੋ ਹੁੰਦੀ ਹੈ। ਫਿਰ ਜਿਹਨਾਂ ਹਾਲਾਤਾਂ 'ਚ ਸਾਰਾ ਵਾਪਰ ਰਿਹਾ, ਸੋ ਜ਼ਾਹਰ ਹੈ ਕਿ ਵੀ ਸਾਡੇ ਸਾਹਮਣੇ ਅਜੇ ਤਾਂ ਜੋ ਕੁਛ 18 ਮਾਰਚ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੇ ਆਪਰੇਸ਼ਨ ਨੂੰ ਤੋਂ ਸ਼ੁਰੂ ਕਰਕੇ ਜੋ ਸੈਂਕੜਿਆਂ ਨੌਜਵਾਨ ਝੂਠੇ ਕੇਸ, ਹੋਰ ਨਹੀਂ ਤੇ 157 ਦੇ ਥੱਲੇ ਹੀ ਸਹੀ, ਔਰ 10 ਸਾਡੇ ਵੀਰ ਜਿਹੜੇ ਨੇ ਉਹ ਡਿਬਰੂਗੜ੍ਹ, ਜਿਨ੍ਹਾਂ ਦਾ ਜ਼ਿਕਰ ਵੀ ਪਰਵਿੰਦਰ ਸਿੰਘ ਹੋਰਾਂ ਨੇ ਕੀਤਾ, ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰੀ। ਅਜੇ ਤਾਂ ਉਹ ਸਾਰਾ ਜਿਹੜਾ ਏਜੰਸੀਆਂ ਦਾ ਕਾਰ ਹੈ ਰਾਤ ਆ, ਉਸ ਤੋਂ ਹੀ ਜਾਂ NIA ਦਾ ਅਜੀਤ ਡੋਵਲ ਦੀ ਸ਼ੈਤਾਨੀ, ਤੇ ਉਸ ਦੇ ਵਿੱਚ ਜਦੋਂ ਹੁਣ ਇਹ ਵੀ ਫੈਕਟਰ ਨਾਲ ਦੀ ਨਾਲ ਆਇਆ, ਔਰ ਇਸ ਦੇ ਉੱਤੇ ਜਿਹੜਾ ਹੈ ਉਹ ਕਾਫੀ ਸਾਰੀਆਂ ਪੰਥਕ ਜਥੇਬੰਦੀਆਂ ਨੇ ਵੀ ਪੰਜਾਬ ਦੇ ਵਿੱਚ ਇਕਜੁੱਟ ਹੋ ਕੇ ਲਾਈਨ ਲਈ ਹੈ, ਔਰ ਇਹ ਸਾਰਾ ਇਸ ਦਾ ਫਿਰ ਪ੍ਰਭਾਵ ਐਤਵਾਰ ਦੇ ਸਮਾਗਮ ਤੇ ਵੀ ਸੀ। ਔਰ ਆਲਰੇਡੀ ਗੁਰਦੁਆਰਾ ਕਮੇਟੀ ਨੇ ਜਿਹੜਾ ਫੈਸਲਾ ਲਿਆ ਔਰ ਪ੍ਰੋਗਰਾਮ 'ਚ ਅਨਾਉਂਸ ਵੀ ਕੀਤਾ ਗਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਦੇ ਨਾਲ ਲਫ਼ਜ਼ ਹੁਣ ਸ਼ਹੀਦ ਲੱਗ ਗਿਆ, ਸ਼ਹੀਦ ਪਰਮਜੀਤ ਸਿੰਘ ਪੰਜਵੜ, ਉਹਨਾਂ ਦੀ ਇੱਕ ਜਿਹੜੀ ਤਸਵੀਰ ਹੈ ਉਹ ਵੀ ਜਿਹੜਾ ਡਾਲਸ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ, ਉਹਦੇ 'ਚ ਬਹੁਤ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਤਸਵੀਰਾਂ ਨੇ, ਪੇਂਟਿੰਗਸ ਨੇ, ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਵੀ ਲਗਾਈ ਜਾਏਗੀ। ਇਸ ਗੱਲ ਦਾ ਵੀ ਧਿਆਨ ਰਹੇ ਕਿ ਡਾਲਸ ਦੇ ਵਿੱਚ ਜਨਰਲ ਲਾਭ ਸਿੰਘ, ਜਿਨ੍ਹਾਂ ਦੇ ਭਾਈ ਪਰਮਜੀਤ ਸਿੰਘ ਪੰਜਵੜ ਚਚੇਰੇ ਭਰਾ ਸੀ, ਕਿਉਂਕਿ ਇੱਕੋ ਹੀ ਫੈਮਿਲੀ ਹੈ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ ਬੱਚੇ, ਪੂਰਾ ਪਰਿਵਾਰ ਰਹਿੰਦਾ, ਔਰ ਉਹਨਾਂ ਦੇ ਨਾਲ ਵੀ ਮਿਲਣ ਦਾ ਇਤਫਾਕ ਵੀ ਹੋਇਆ। ਔਰ ਇੰਨੀ ਵੱਡੀ ਟ੍ਰੈਜਡੀ ਜਿਹੜੀ ਹੋਈ, ਭੈਣ ਜੀ ਦਵਿੰਦਰ ਕੌਰ ਜਿਹੜੀ ਜਨਰਲ ਲਾਭ ਸਿੰਘ ਦੀ ਸਿੰਘਣੀ ਨੇ, ਉਹਨਾਂ ਨੇ ਦੱਸਿਆ ਕਿ ਪਿਛਲੇ ਵਰੇ ਉਹ ਜਦੋਂ ਲਾਹੌਰ ਗਏ, ਮਿਲੇ ਵੀ ਪੰਜਵੜ ਉਹਨਾਂ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਭਰਜਾਈ ਜੀ, ਜੋ ਵੀਰ ਸਾਨੂੰ ਜਿਸ ਰਸਤੇ ਤੋਰ ਗਿਆ, ਅਸੀਂ ਉਸ ਦੇ ਉੱਤੇ ਦ੍ਰਿੜਤਾ ਨਾਲ ਖੜੇ ਹਾਂ, ਬੜੇ ਵੈਰਾਗ ਦੇ ਵਿੱਚ ਸਨ। ਐਤਵਾਰ ਦੇ ਦੀਵਾਨ 'ਚ ਜਿੱਥੇ ਭੈਣ ਜੀ ਅਵਿਨਾਸ਼ ਕੌਰ ਔਰ ਬੱਚਿਆਂ ਨੂੰ ਆਨਰ ਕੀਤਾ ਗਿਆ, ਉੱਥੇ ਭੈਣ ਜੀ ਦਵਿੰਦਰ ਕੌਰ, ਉਹਨਾਂ ਦੇ ਸਪੁੱਤਰ ਰਾਜੇਸ਼ਵਰ ਸਿੰਘ ਨੇ ਵੀ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ, ਕਿਉਂਕਿ ਇਹ ਪਰਿਵਾਰ ਪਹਿਲਾਂ ਨਿਊਯਾਰਕ ਹੀ ਆਏ ਸ਼ੁਰੂ ਦੇ ਵਿੱਚ, ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਉਹਨਾਂ ਦੀਆਂ ਬਚਪਨ ਦੀਆਂ ਸਾਂਝਾਂ ਨੇ। ਡਾਕਟਰ ਸਾਹਿਬ ਵੀ ਹਰ ਵੇਲੇ ਜਿਵੇਂ ਹਰ ਇੱਕ ਦੀ ਮਦਦ ਲਈ ਹਾਜ਼ਰ ਸਨ। ਉਹਨਾਂ ਦਾ ਤਾਂ ਕਹਿਣਾ ਹੀ ਕੀ ਸੀ, ਜਿਵੇਂ ਉਹ ਇਹਨਾਂ ਦੇ ਇਸ ਪਰਿਵਾਰ ਨਾਲ ਜੁੜੇ ਹੋਏ ਸੀ। ਔਰ ਇਹ ਸਾਰੇ ਦੇ ਚੱਲਦਿਆਂ ਉਹੀ ਕਹਿਣ ਕਿ ਭਾਈ ਉਹਨਾਂ ਨੇ, ਡਾਕਟਰ ਸਾਹਿਬ ਨੇ, ਜਦੋਂ ਇਹ ਆਏ ਹੀ ਨੇ ਤੇ ਭੈਣ ਜੀ ਬਾਹਰ ਕਿਤੇ ਕੱਪੜੇ ਧੋ ਰਹੇ ਹੋਣਗੇ ਜਿਵੇਂ ਆਮ ਹੁੰਦਾ, ਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਜਰਨਲ ਦੀ ਸਿੰਘਣੀ ਤੇ ਔਰ ਕਹਿੰਦੇ ਵੀ ਸ਼ਾਮ ਤੱਕ ਉਹਨਾਂ ਨੇ ਲਿਆ ਕੇ ਉਹਨਾਂ ਦੇ ਵਾਸ਼ਰ ਵੀ, ਡਰਾਇਰ ਵੀ, ਔਰ ਉਹ ਮਸ਼ੀਨਾਂ ਇੰਸਟਾਲ। 30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਮ ਲੋਕਾਂ ਦੇ ਕੋਲ ਵਾਸ਼ਰ ਡਰਾਇਰ ਨਹੀਂ ਸੀ। ਸੋ ਉਹ ਇਹੀ ਯਾਦਾਂ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੀ ਫਰਾਖ ਦੇ ਲਈ ਦੇਖਦੇ ਹੋ। ਸੋ ਉਹਨਾਂ ਨੂੰ ਵੀ ਜਿਹੜਾ ਉਹ ਸਨਮਾਨਿਤ ਕੀਤਾ ਗਿਆ। ਔਰ ਵੈਸੇ ਵੀ ਇਸ ਸਾਰੇ ਸੰਡੇ ਦੀਆਂ ਐਕਟੀਵਿਟੀਜ਼ ਵੱਲ ਜੇ ਨਜ਼ਰ ਮਾਰੀਏ, ਬੇਸ਼ੱਕ ਇਸ ਡਾਲਸ ਦੇ ਸਮਾਗਮ 'ਚ ਸਾਡੇ ਪੇਕੇ ਪਰਿਵਾਰ 'ਚੋਂ ਕੋਈ ਨਹੀਂ ਪਹੁੰਚ ਸਕਿਆ। ਭਾਈ ਨਰਿੰਦਰ ਸਿੰਘ ਆਪਣੇ ਕੰਮ ਦੇ ਸਿਲਸਿਲੇ 'ਚ ਬਿਜ਼ੀ ਸੀ, ਔਰ ਭਾਈ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਕਿਹਾ ਕਿ ਜੀ ਦੇਖੋ, ਜਿਹੜਾ ਵਿਸਾਖੀ ਮੇਲਾ ਸਿੱਖ ਸੈਂਟਰ ਵਰਜੀਨੀਆ 'ਚ ਪਿਛਲੇ ਹਫਤੇ ਸੀ, ਪਰ ਉਦੋਂ ਕਿਉਂਕਿ ਰੇਨ ਸਟਾਰਮ ਆਇਆ ਜਦੋਂ ਸਾਡੀ ਇੱਥੇ ਪੈਰੇਡ ਸੀ, ਉਹ ਅਗਲੇ ਐਤਵਾਰ ਤੇ ਸ਼ਿਫਟ ਹੋ ਗਿਆ। ਤੇ ਹੁਣ ਤੁਸੀਂ ਦੱਸੋ, ਮੈਂ ਇੱਧਰ ਆਵਾਂ ਕਿ ਉੱਧਰ ਆਵਾਂ, ਵੀ ਝੰਡੇ ਅਸੀਂ ਉੱਥੇ ਵੀ ਲਹਿਰਾਣੇ ਨੇ ਖਾਲਿਸਤਾਨ ਦੇ। ਸੋ ਦਰਸ਼ਕ ਦੇਖ ਸਕਦੇ ਨੇ, ਉਹਨਾਂ ਨੇ ਆਪਣਾ ਪੂਰਾ ਟੈਂਟ ਲਾ ਕੇ ਔਰ ਫਰੀडम ਫॉर ਸਿੱਖਸ ਦਾ ਮੈਸੇਜ ਵੀ ਦਿੱਤਾ। ਹਾਲਾਂਕਿ ਇਹ ਵੀ ਪਤਾ ਲੱਗਾ ਕਿ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਝੰਡਾ ਉਹਨਾਂ ਦੇ ਮੂੰਹ ਚੜ ਜਾਂਦਾ ਹੈ ਜਾਂ ਉਹਨਾਂ ਦੇ ਦਿਲ 'ਚ ਕੋਈ ਮੋਰੀ ਕਰ ਦਿੰਦਾ, ਉਹਨਾਂ ਨੇ ਜਿਹੜਾ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਡਟ ਕੇ ਪਹਿਰਾ ਦਿੱਤਾ ਔਰ ਝੰਡਿਆਂ ਦੇ ਨਾਲ ਫਿਰ ਬਹੁਤ ਸਾਰਿਆਂ ਨੇ ਆ ਕੇ ਤਸਵੀਰਾਂ ਵੀ ਲਵਾਈਆਂ। ਸਿੱਖਸ ਫॉर ਫਰੀडम ਇਹੀ ਮੈਸੇਜ ਹੈ। ਔਰ ਹੁਣ ਵੀ ਜੇ ਕਿਸੇ ਨੂੰ ਖਾਲਸਾਨੀ ਝੰਡੇ ਤੋਂ ਸਮੱਸਿਆ ਹੈ ਤਾਂ ਫਿਰ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਤਾਂ ਆਪਣਾ ਦਿਮਾਗ ਦਾ ਇਲਾਜ ਹੀ ਕਰਵਾਉਣਾ ਚਾਹੀਦਾ। ਜੇ ਉਹ ਸਿੱਖ ਕਹਾਉਂਦੇ ਨੇ ਆਪਣੇ ਆਪ ਨੂੰ, ਦੂਜਿਆਂ ਨੂੰ ਤਾਂ ਪ੍ਰੋਬਲਮ ਹੋ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਵੀਰ ਵੀ, ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਨਿਸ਼ਕਾਮ ਭਾਵਨਾ ਨਾਲ ਪਿਲਰਸ ਵਾਂਗ, ਜਦੋਂ ਤੁਸੀਂ ਕਿਤੇ ਵੀ
ਮਜ਼ਬੂਤੀ ਨਾਲ ਗੱਲ ਕਰਨੀ ਹੈ ਤਾਂ ਠੀਕ ਹੈ। ਫਿਰ ਕਈ ਵਾਰ ਕੌਣ ਕਿਹਦੇ ਗੋਡੇ ਲੱਗੇ ਕਿਹਦੇ ਗਿੱਟੇ ਲੱਗੇ, ਇਹਦੇ ਜਦੋਂ ਸਿਧਾਂਤ ਦੀ ਗੱਲ ਆਉਂਦੀ ਹੈ ਫਿਰ ਤੁਹਾਡਾ ਆਪਣਾ ਪਰਿਵਾਰ ਵੀ ਹੋਏ, ਮਾਪਿਓ ਹੋਣ, ਭੈਣ ਭਰਾ ਹੋਣ, ਇਹ ਰਸਤਾ ਗੁਰੂ ਹਰਿਰਾਏ ਸਾਹਿਬ ਨੇ ਦੱਸਿਆ ਹੋਇਆ ਕਿ ਜਦੋਂ ਉਹਨਾਂ ਦਾ ਆਪਣਾ ਪੁੱਤਰ ਰਾਮ ਰਾਏ ਜਦੋਂ ਉਸਨੇ ਗਲਤ ਇੰਟਰਪ੍ਰੀਟੇਸ਼ਨ ਕੀਤੀ, ਇਹ ਨਹੀਂ ਹੈ ਵੀ ਉਹਨੇ ਕੋਈ ਨਵੀਂ ਬੀੜ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ, ਪਰ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਵੀ ਹੁਣ ਮੇਰੇ ਮੱਥੇ ਨਹੀਂ ਲੱਗੇ। ਸੋ ਅਲਟੀਮੇਟਲੀ ਜਿਹੜੀ ਸਾਂਝ ਹੈ ਉਹ ਤਾਂ ਕੌਮੀਅਤ ਦੀ ਹੈ, ਔਰ ਇਹੀ ਕੌਮੀਅਤ ਸਾਨੂੰ ਇੱਕ ਕੌਮ ਦੇ ਨਾਤੇ ਜਦੋਂ ਸਾਡੀ ਕਲੈਕਟਿਵ ਅਰਦਾਸ ਹੁੰਦੀ ਹੈ ਤਾਂ ਵੀ ਅਸੀਂ ਉਸ ਸਾਰੀ ਵਿਰਾਸਤ ਦੇ ਨਾਲ ਜੁੜਦੇ ਹਾਂ ਕਿ ਅਸੀਂ ਕਿਸ ਸਾਰੇ ਚੋਂ ਗੁਜ਼ਰੇ। ਔਰ ਇਹੀ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਜੂਝ ਰਹੇ ਹਾਂ, ਜਿਹਦੇ 'ਚ ਜੇ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਜ਼ਿਕਰ ਕੀਤਾ ਹੈ, ਕਿੰਨੀ ਵੱਡੀ ਕੁਰਬਾਨੀ ਪਰਿਵਾਰ ਦੀ, ਜਨਰਲ ਲਾਭ ਸਿੰਘ, ਔਰ ਇਹ ਸਾਰਾ ਜੋ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਫਿਰ ਅਸੀਂ ਆਪ ਦੇਖੀਏ ਇੱਥੇ ਬੈਠੇ ਅਸੀਂ ਜਿਹੜੀ ਆਰਾਮ ਪ੍ਰਸਤੀ ਦੀ ਜ਼ਿੰਦਗੀ ਜਿਉਂਦੇ ਹਾਂ ਵੀ ਅਸੀਂ ਕੀ ਕਰ ਰਹੇ ਹਾਂ। ਔਰ ਅਕਸਰ ਜਿਵੇਂ ਉੱਥੋਂ ਦੀ ਸਪੀਚ ਵੀ ਡਾਕਟਰ ਆਜ਼ਾਦ ਨੇ ਰਿਪੀਟ ਕੀਤੀ, ਪ੍ਰੈਜ਼ੀਡੈਂਟ ਕੈਨੇਡੀ ਦੀ ਉਹ ਲਾਈਨ ਜਿਹੜੀ ਮੈਂ ਵੀ ਅਕਸਰ ਆਪਣੀਆਂ ਸਪੀਚਸ 'ਚ ਇਸਤੇਮਾਲ ਕਰਦਾ ਰਿਹਾ ਕਿ ਵੀ ਆਲਵੇਜ਼ ਐਸਕ what country is doing for us, we never ask what we are doing for the country। ਬਿਲਕੁਲ, ਨੋ ਡਾਊਟ ਕਿ ਵੀ ਸਾਡੇ ਲਈ ਕੀ ਹੈ, ਇਹ ਕੀ ਹੋਏਗਾ, ਉਹ ਕੀ ਹੋਏਗਾ। ਸੋ ਉਸ ਸਾਰੇ ਲਿਹਾਜ਼ ਦੇ ਨਾਲ ਮੈਂ ਸਮਝਦਾ ਕਿ ਭਾਈ ਜਿੱਥੇ ਸਿਧਾਂਤਕ ਗੱਲ ਹੈ ਉੱਥੇ ਡਟ ਕੇ ਸਟੈਂਡ ਲੈਣਾ, ਇਹ ਵੀ ਸਿੱਖੀ ਨੂੰ ਡਿਫਾਈਨ ਕਰਦਾ। ਸੋ ਅਸੀਂ ਇਸ ਸਾਰੇ 'ਚ ਮੇਰਾ ਖਿਆਲ ਹੈ ਕਿ ਵੀ ਜਿੱਥੇ ਅਸੀਂ ਆਪਣੇ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਖਾਸ ਤੌਰ 'ਤੇ ਵੀਰ ਗੋਵਿੰਦਰ ਸਿੰਘ, ਸਾਡੇ ਵੀਰ ਅਮਨਵੀਰ ਸਿੰਘ, ਉਹਨਾਂ ਦਾ ਨਾਮ ਇਵੇਂ ਹੀ ਹੈ ਕਿ ਵੀਰ ਬਹਾਦਰ ਹੈ। ਅਮਨ ਪਹਿਲਾਂ ਮੈਨੂੰ ਲੱਗਦਾ ਵੀ ਵੀਰ ਪਹਿਲਾਂ ਹੋਏ ਕਿ ਅਮਨ ਬਾਅਦ 'ਚ ਹੋਏ, ਫਿਰ ਮੈਨੂੰ ਵੀ ਨਹੀਂ ਪਹਿਲਾਂ ਅਮਨ ਦਾ ਝੰਡਾ ਰੱਖੋ ਪਰ ਬਹਾਦਰੀ ਨਾਲ ਰੱਖੋ। ਹੁਣ ਮੈਂ ਠੀਕ ਨਾਂ ਯਾਦ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਸੋ ਅਸੀਂ ਵੀਰ ਪਰਵਿੰਦਰ ਸਿੰਘ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਉਹਨਾਂ ਦੀਆਂ ਖਜੂਰਾਂ ਲਈ ਤਾਂ ਰਹੇਗਾ ਹੀ ਪਰ ਸਪਾਂਸਰ ਕਰਨ ਲਈ ਵੀ। ਔਰ ਉਹਨਾਂ ਨੇ ਜਿਹੜਾ ਵਿਸ਼ਾ ਅੱਜ ਦੇ ਲਈ ਸਪਾਂਸਰਸ਼ਿਪ 'ਚ ਦਿੱਤਾ ਹੈ ਟਰਾਂਸਪੇਰੈਂਸੀ ਦਾ ਵੀ, ਕਿ ਉੱਥੇ ਬੈਠਿਆਂ ਕੀ ਚੱਲ ਰਿਹਾ ਹੈ, ਉਸ ਨੂੰ ਅਸੀਂ ਆਉਂਦੇ ਫੋਲੋਇੰਗ ਸੈਗਮੈਂਟਸ ਦੇ ਵਿੱਚ ਵਿਚਾਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।